व्यूअर्स वेलकम बैक इन आवर प्रोग्राम जी डॉक्टर साहब जिस तरह कि पहले सैगमेंट विच तुसी जो नवंबर 84 की जो दुखद जाल सी उस नूं साडे सारे नाल साझा कीता जिस तरह कि अज जो दूसरा सैगमेंट चल रहा है तो उस विच जिस तरह कि अज पंजाबी डे की 51st एनिवर्सरी है उस बारे आपां तुहाडे विचार जानने चाहांगे जी डॉक्टर साहब की कहना चाहोगे। देखो पहले सैगमेंट च मैं बहुत कुछ होर कहना चाहुंदा सी समय की सीमा भी है उहदे करके मैं कह नहीं सकिया जी पर एक छोटी नज़म वीर जगराज सिंह होरां ने लिखी है। अज दी कौम दी हालत एक तबका जिहड़े बिल्कुल ज़मीर फरोश जां बिल्कुल भुले हुए ने जी और फेसबुक के उत्ते साडे बड़े वैलविशर नवरूप सिंह सानू भेजते रहंदे ने स्टफ उन्होंने भेजी है मैं इसनूं जरूर शेयर करना चाहुंदा जी और ये है साडे घर नूं सन्ना लगियां ते रुस बह गई तकदीर असीं कबरां पूजण लग पे असीं नवें बना लए पीर अज चंदू साडा यार होया ते दुश्मन मियां मीर ओ तारा साडी अख दा असीं ओदी अख दे टीर ਉਹਦੇ 'ਚ ਭੈਂਗਾਪਣ ਨਾਲ ਦੇਖ ਰਿਹਾ ਤੇ ਅਸੀਂ ਅੱਖਾਂ ਦਾ ਤਾਰਾ ਉਹਨਾਂ ਨੂੰ ਬਣਾਇਆ ਹੋਇਆ ਜੀ ਸਾਡੇ ਕੌਣ ਦੁਸ਼ਾਲੇ ਲੈ ਗਿਆ ਸਾਨੂੰ ਦੇ ਗਿਆ ਪਾਰਟੀ ਲੀਰ ਅਸੀਂ ਮੁਲਕ ਨੂੰ ਖਤਰਾ ਹੋ ਗਏ ਜਦ ਕੀਤੀ ਸੀ ਤਕਰੀਰ ਖੰਡਿਆਂ ਦੀ ਖੁੰਡੀ ਧਾਰ ਹੋਈ ਕਿਸੇ ਨੁੱਕਰ ਪਈ ਸ਼ਮਸ਼ੀਰ ਅਸੀਂ ਤੰਦੀ ਖਿੱਚਦੇ ਰਹਿ ਗਏ ਸਾਡੇ ਚੋਰੀ ਹੋ ਗਏ ਤੀਰ बड़े बंदी छोड़ मना ले साडे बाहर नहीं आए वीर कई हीरे मनो विसार दते बस चेते रह गई हीर ओ कहण जगीरां दे दिओ ए वेचण आप जमीर असी नीवियां पाई खड़े रहे जद इज्जत होई लीर कदे वेल मिली ना सोचण दी उंज मसले तां गंभीर सानू दर्द पंजाब दा टुंबे ना असीं दिल्ली दे दिलगीर हुण आप नवाबी भालदे जेड़े रखदे रहे वजीर साडी टुट्टी ना कोई गंढदा साडा रुसिया उच्चा पीर 10वें बादशाह कि भाई अज असीं जिहड़ी टुट्टी गंढाण वाले भी नहीं है और क्यों जिहा साडा हाल है। सो ਤੁਸੀਂ ਜਿਹੜਾ ਪੰਜਾਬੀ ਡੇ ਦਾ ਜ਼ਿਕਰ ਕੀਤਾ ਜ਼ਾਹਰ ਹੈ ਵੀ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦੇ ਨਾਂ ਥੱਲੇ ਹਰਿਆਣਾ ਤੇ ਹਿਮਾਚਲ ਬਣਾਇਆ ਗਿਆ ਜੀ ਔਰ ਕਿੰਨੀ ਬਦਕਿਸਮਤੀ ਹੈ ਕਿ 47 ਤੋਂ ਪਹਿਲਾਂ ਅਸੀਂ ਤੀਸਰੀ ਧਿਰ ਆਜ਼ਾਦੀ 'ਚ ਪਾਵਰ ਆਫ ਨੈਗੋਸ਼ੀਏਸ਼ਨ 'ਚ ਉੱਥੋਂ ਸਾਡੀ ਲੀਡਰਸ਼ਿਪ ਥੱਲੇ ਸਲਿੱਪ ਹੋਈ। ਉਹਨਾਂ ਨੇ ਕਿਹਾ ਜੀ ਹੁਣ ਇਹਨਾਂ ਨੇ ਸਿੱਖ ਸੂਬਾ ਤਾਂ ਦੇਣਾ ਨੇ ਤੇ ਸੰਵਿਧਾਨ 'ਚ ਵੀ ਸਾਨੂੰ ਹਿੰਦੂ ਬਣਾ ਦਿੱਤਾ ਹੈ ਤੇ ਚਲੋ ਪੰਜਾਬੀ ਜ਼ਬਾਨ ਨੂੰ ਹੀ ਰੈਕਗਨਾਈਜ਼ ਕਰਵਾ ਰਹੀ ਹੈ ਕਿਉਂਕਿ ਪੰਜਾਬੀ ਉਸ ਵੇਲੇ ਰੀਆਰਗੇਨਾਈਜ਼ ਕਰਨ ਦੇ ਲਈ ਉਹਨਾਂ ਨੇ ਕਮਿਸ਼ਨ ਬਣਾਇਆ ਸੀ ਉਹਦੇ ਥੱਲੇ ਸੌਰਾਸ਼ਟਰ ਸਟੇਟ ਨੂੰ ਮਹਾਰਾਸ਼ਟਰ ਤੇ ਗੁਜਰਾਤ ਤੋੜਿਆ ਇੱਕ ਸੂਬੇ ਦੀ ਮਰਾਠੀ ਜ਼ਬਾਨ ਇੱਕ ਦੀ ਗੁਜਰਾਤੀ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਤਾਮਿਲ ਤੇਲਗੂ ਕੰਨੜ ਮਲਿਆਲਮ ਇਹਨਾਂ ਤੇ ਆਧਾਰਿਤ ਸੂਬੇ ਬਣੇ। ਜਦੋਂ ਪੰਜਾਬੀ ਦੀ ਗੱਲ ਆਈ ਤਾਂ ਉਹਨੂੰ ਗਵਾਰਾਂ ਦੀ ਭਾਸ਼ਾ ਕਹਿ ਕੇ ਕਿੰਨਾ ਲੰਬਾ ਵਕਤ 1950 ਤੋਂ 1966 ਤੱਕ 16 ਸਾਲ ਮੋਰਚੇ 57,000 ਗ੍ਰਿਫਤਾਰੀਆਂ ਦਰਜਨਾਂ ਮੌਤਾਂ ਕਿੰਨਿਆਂ ਦੀ ਜਿਹੜੀ ਹੈ ਹੋਰ ਉਹਨਾਂ ਦੀਆਂ ਤਕਲੀਫਾਂ ਤੇ ਜੇ ਬਣਿਆ ਹੀ ਕਿਉਂਕਿ ਉਹਦਾ ਆਧਾਰ ਉਹਨਾਂ ਨੇ 1961 ਦੀ ਮਰਦਮਸ਼ੁਮਾਰੀ ਰੱਖਿਆ ਜਿਹਦੇ 'ਚ ਪੰਜਾਬੀ ਹਿੰਦੂਆਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ ਸੀ। ਨਤੀਜੇ ਦੇ ਤੌਰ ਤੇ ਪੰਜਾਬੀ ਬੋਲਦੇ ਇਲਾਕੇ ਵੀ ਬਾਹਰ ਔਰ ਰਾਜਧਾਨੀ ਵੀ ਬਾਹਰ ਪੰਜਾਬ ਦੇ ਪਾਣੀਆਂ ਦੇ ਉੱਤੇ ਵੀ ਕੰਟਰੋਲ ਔਰ ਇਹ ਕਿੱਡੀ ਵੱਡੀ ਬਦਕਿਸਮਤੀ ਹੈ ਕਿ 51 ਸਾਲ ਬਾਅਦ ਅੱਜ ਜਿਹੜਾ ਮੁੱਖ ਮੰਤਰੀ ਬਣਿਆ ਬੈਠਾ ਹੈ ਉਹ ਅਮਰਿੰਦਰ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਿ ਭਾਈ ਪੰਜਾਬ ਦੀ ਵੰਡ ਲਈ ਅਕਾਲੀ ਜ਼ਿੰਮੇਵਾਰ। ਹੁਣ ਇਹ ਕਹਿ ਰਿਹਾ ਦੇਖੋ ਜੀ ਕਿੰਨਾ ਵੱਡਾ ਪੰਜਾਬ ਸੀ ਅਕਾਲੀਆਂ ਨੇ ਮੋਰਚਾ ਲਾਇਆ ਬਜਾਏ ਕਿ ਇਹ ਆਪਣੀ ਪਾਰਟੀ ਕਾਂਗਰਸ ਜਿਹਦਾ ਨਹਿਰੂ ਹੋਏ ਇੰਦਰਾ ਗਾਂਧੀ ਹੋਏ ਔਰ ਅੱਜ ਵੀ ਰਾਹੁਲ ਗਾਂਧੀ ਤੱਕ ਜਿਹੜੇ ਨੇ ਇਹ ਭਰੇ ਹੋਏ ਨੇ ਸਿੱਖਾਂ ਲਈ ਨਫ਼ਰਤ ਦੇ ਔਰ ਇਹ ਨੇ ਜਿਵੇਂ ਉਹ ਵੀਰ ਜਗਰਾਜ ਸਿੰਘ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਇਹ ਨਵਾਬੀਆਂ ਭਾਲਣ ਵਾਲੇ ਜ਼ਮੀਰ ਫਰੋਸ਼ ਲੋਕ ਨੇ ਔਰ ਇਹ ਬੰਦਾ ਜਿਹੜਾ ਕਿ ਆਪਣਾ ਪ੍ਰੈਸ ਕਾਨਫਰੰਸ ਦੇ ਵਿੱਚ ਆ ਪਿੱਛੇ ਸਮਾਗਮ ਅੰਗਰੇਜ਼ੀ 'ਚ ਬੋਲਦਾ ਲੋਕ ਲਾਈਵ ਕਹਿ ਰਹੇ ਸੀ ਕਹਿੰਦੇ ਤੂੰ ਪੰਜਾਬੀ ਕਿਉਂ ਨਹੀਂ ਬੋਲਦਾ ਕਹਿੰਦਾ ਮੈਨੂੰ ਆਉਂਦੀ ਆ ਪੰਜਾਬੀ ਲੇਕਿਨ ਹੁਣ ਤੁਸੀਂ ਜਦੋਂ ਇਹ ਲਾਓ ਵੀ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਵੀ ਬਣਾਇਆ
ਨਤੀਜੇ ਦੇ ਤੌਰ ਤੇ ਅੱਜ ਹਾਲ ਇਹ ਹੈ ਵੀ ਨੌਜਵਾਨਾਂ ਨੂੰ ਬਰਸ਼ ਆਪਣੇ ਹੱਥ 'ਚ ਚੁੱਕਣੇ ਪਏ ਕਿ ਵੀ ਅਸੀਂ ਇਹ ਹਿੰਦੀ ਔਰ ਦੂਜੀ ਜਿਹੜੀ ਤੁਸੀਂ ਹਾਈਵੇ ਅਥਾਰਟੀ ਦੇ ਥੱਲੇ ਔਰ ਸੈਂਟਰਲ ਆਫਿਸ 'ਚ ਲਿਆ ਕੇ ਲਾਈ ਹੈ, ਅਸੀਂ ਇਹ ਨਹੀਂ, ਇਹਨੂੰ ਉੱਪਰ ਨਹੀਂ ਆਉਣ ਦੇਣਾ, ਅਸੀਂ ਪੰਜਾਬੀ ਜ਼ਬਾਨ ਤੇ ਆਧਾਰਿਤ ਬਣਿਆ ਸੂਬਾ। ਲਛਮਣ ਸਿੰਘ ਗਿੱਲ ਨੇ ਰਾਜ ਭਾਸ਼ਾ ਬਣਾਇਆ, ਉਹਨੂੰ ਆਪਣੀ ਸਰਕਾਰ ਵੇਲੇ ਜੁਝਾਰੂ ਦੌਰ ਦੇ ਵਿੱਚ ਇੰਪਲੀਮੈਂਟ ਹੋਈ, ਕਿਉਂਕਿ ਉਦੋਂ ਤੱਕ ਤਾਂ ਅਕਾਲੀ ਬਾਦਲ 5 ਵਾਰ ਮੁੱਖ ਮੰਤਰੀ ਬਣਿਆ। ਇਹ ਪਾਵਰ ਹੰਗਰੀ ਲੋਕ ਅੱਜ ਜਿਹੜਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਪੰਜਾਬੀ ਜ਼ਬਾਨ, ਇਹਨਾਂ ਦੇ ਤਾਂ ਆਪਣੇ ਨਿਆਣੇ ਜਿਹੜੇ ਨੇ ਉਹ ਅੰਗਰੇਜ਼ੀ ਸਕੂਲਾਂ 'ਚ ਪੜ੍ਹਨ ਵਾਲਿਆਂ ਨੇ ਲੁੱਟ ਕੇ ਪੰਜਾਬ ਨੂੰ ਖਾ ਲਿਆ ਇਹਨਾਂ ਨੇ, ਔਰ ਇਹਨਾਂ ਦਾ ਕਿਸੇ ਜ਼ਬਾਨ ਨਾਲ ਜਾਂ ਕੀ ਵਾਸਤਾ ਹੈ। ਪਰ ਅਸੀਂ ਫਿਰ ਵੀ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਫਿਰ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ, ਜਿਨ੍ਹਾਂ ਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਜਿਹੜਾ ਸਿੱਖ ਹੋਮਲੈਂਡ ਦਾ ਸ਼ਹੀਦ ਹੈ, ਪਰ ਉਹਦਾ ਸੀ ਕਿ ਭਾਈ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਪੰਜਾਬ ਦੇ ਪਾਣੀਆਂ ਦੇ ਉੱਤੇ ਜਿਹੜਾ ਸਾਡਾ ਹੱਕ ਹੈ ਉਹਨੂੰ ਰੀਸਟੋਰ ਕੀਤਾ ਜਾਏ। ਔਰ ਇਸ ਸਾਰੇ ਦੌਰ ਦੇ ਵਿੱਚ ਜਿਨ੍ਹਾਂ ਨੇ ਇਸ ਦੇ ਲਈ ਕਿ ਭਾਈ ਸਾਡੀ ਜ਼ਬਾਨ ਮਾਂ ਬੋਲੀ ਪੰਜਾਬੀ ਮਾਖਿਓ ਮਿੱਠੀ, ਉਹ ਜ਼ਬਾਨ ਜਿਹੜਾ 5000 ਸਾਲ ਤੋਂ ਉਸ ਧਰਤੀ ਦੇ ਖਿੱਤੇ 'ਚ ਹਾਸੇ, ਰੋਣ, ਦੁੱਖ, ਸੁੱਖ ਉਦੇ, ਉਹਨੂੰ ਅਸੀਂ ਜ਼ਾਹਰ ਆਪਣੀ ਜ਼ਬਾਨ 'ਚ ਕਰਦੇ। ਸੋ ਅਸੀਂ ਇਸ ਪੰਜਾਬੀ ਡੇ ਦੇ ਮੌਕੇ ਤੇ ਇਹੀ ਕਹਿ ਸਕਦੇ ਕਿ ਭਾਈ ਅਸੀਂ ਇਸ ਗੱਲ ਨੂੰ ਸਮਝੀਏ ਕਿ ਜਦੋਂ ਦੁਸ਼ਮਣ ਮਾਰ ਕਰਦਾ, ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਜੈਨੋਸਾਈਡ ਇਕੱਲਾ ਫਿਜ਼ੀਕਲ ਨਹੀਂ ਹੁੰਦਾ ਜੀ, ਇਹ ਸਟੈਟਿਸਟੀਕਲ ਵੀ ਹੁੰਦਾ ਹੈ, ਅੰਕੜਿਆਂ ਤੇ ਹੁੰਦਾ ਹੈ। ਜਿਵੇਂ ਉਹਨਾਂ ਨੇ ਟੀਚਰ ਜਿਹੜੇ ਲਾਏ ਹੁੰਦੇ ਨੇ ਮਰਦਮਸ਼ੁਮਾਰੀ ਵੇਲੇ, ਬਜ਼ੁਰਗ ਘਰ ਦੇ ਵਿੱਚ ਸਿੱਖ ਕਪਲ ਹੈ, ਉਹ ਲਿਖ ਰਹੇ ਨੇ, ਉਹ ਧਰਮ ਉਹਨਾਂ ਦਾ ਹਿੰਦੂ ਲਿਖ ਰਹੇ ਨੇ, ਜ਼ਬਾਨ ਹਿੰਦੀ ਲਿਖ ਰਹੇ ਨੇ। ਸਟੈਟਿਸਟੀਕਲ ਜੈਨੋਸਾਈਡ ਨੂੰ ਕਹਿੰਦੇ ਨੇ। ਇਕਨੋਮਿਕਲ ਜੈਨੋਸਾਈਡ, ਜਿਵੇਂ ਪਾਣੀ ਸਾਡਾ ਖੋਹ ਲਿਆ, ਫਸਲਾਂ ਦੇ ਭਾਅ ਉਹ ਰੱਖਦੇ ਨੇ, ਕਿਸਾਨ ਆਤਮਘਾਤ ਕਰ ਰਹੇ। ਸੋ ਹੋ ਫਿਜ਼ੀਕਲ ਜੈਨੋਸਾਈਡ ਹੀ ਰਿਹਾ, ਪਰ ਇਕਨੋਮਿਕਲ ਜੈਨੋਸਾਈਡ ਦੇ ਸਹਾਰੇ। ਔਰ ਇਸੇ ਤਰ੍ਹਾਂ ਜਿਹੜਾ ਲਿੰਗੁਇਸਟਿਕ ਜੈਨੋਸਾਈਡ ਹੈ, ਤੁਸੀਂ ਜ਼ਬਾਨ ਖੋਹ ਲਓ, ਜਦੋਂ ਮਾਂ ਦੀ ਜ਼ਬਾਨ ਹੀ ਨਹੀਂ ਹੈ ਬੱਚੇ ਦੇ ਕੋਲ, ਸਕੂਲਾਂ 'ਚ ਜਿਹੜੇ ਟੈਕਸਟ ਨੇ ਉਹਨਾਂ 'ਚ ਤੁਸੀਂ ਉਹਨਾਂ ਦਾ ਹਿੰਦੂਤਵੀ ਇਤਿਹਾਸ ਪੜ੍ਹਾਓ ਉਹਨਾਂ ਨੂੰ, ਔਰ ਉਹਦਾ ਨਤੀਜਾ ਕੀ ਹੋਏਗਾ ਅਲਟੀਮੇਟਲੀ। ਜਿਹੜੇ ਅੱਜ ਉੱਥੇ ਬੱਚੇ ਬੱਚੀਆਂ ਨੇ, ਆ ਪਿਛਲੇ ਦਿਨਾਂ 'ਚ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਇੱਕ ਪ੍ਰਦੀਪ ਸਿੰਘ ਨੇ ਫਿਲਮ ਬਣਾਈ ਹੈ ਸ਼ਾਰਟ, ਜਿਹੜੀ ਕਪੂਰ ਸਿੰਘ ਇਹਨਾਂ ਦੇ ਉੱਤੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਭਗਤ ਸਿੰਘ ਨਾਲ ਮਿਲਣੀ ਦੇ ਉੱਤੇ, ਉਹ ਜਦੋਂ ਦਿਖਾਈ ਤਾਂ ਮੈਂ ਹੈਰਾਨ ਹੋਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਮੁੰਡੇ ਕੁੜੀਆਂ ਦੂਜੇ ਤੀਜੇ ਉਹਨੂੰ ਚੈਲੰਜ ਕਰ ਰਹੇ ਨੇ ਬਾਰ-ਬਾਰ, ਕੋਈ ਭਗਤ ਸਿੰਘ ਨੂੰ ਕੋਟ ਕਰ ਰਿਹਾ, ਕੋਈ ਕਿਸੇ ਨੂੰ ਕਰ ਰਿਹਾ, ਕਿ ਕਿਸ ਹੱਦ ਤੱਕ ਉਹਨਾਂ ਨੇ ਬ੍ਰੇਨ ਵਾਸ਼ ਕਰ ਦਿੱਤਾ ਹੈ ਕਿ ਅੱਜ ਪੰਜਾਬ ਦੇ ਉਸ ਗੜ੍ਹ ਪਟਿਆਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ 'ਚ ਬੈਠੇ ਸਿੱਖਾਂ ਦੇ ਮੁੰਡੇ ਕੁੜੀਆਂ, ਦੂਜਿਆਂ ਨੇ ਤਾਂ ਉਹਨਾਂ ਦੇ ਤਾਂ ਅੱਖ 'ਚ ਟੀਰ ਹੈ ਹੀ ਹੈ ਦੂਜਿਆਂ ਦੇ ਬਹੁ ਗਿਣਤੀ ਦੇ ਜਾਂ ਅਕਸਰੀਅਤ ਦੇ। ਪਰ ਇਹ ਹੈ ਕਿ ਜਦੋਂ ਉਹਨਾਂ ਨੇ ਬ੍ਰੇਨ ਵਾਸ਼ਿੰਗ ਸਕੂਲ ਲੈਵਲ ਤੋਂ, ਤੇ ਤੁਹਾਡੀ ਜੇ ਜ਼ਬਾਨ ਵੀ ਨਹੀਂ ਰਹੀ, ਨਾ ਅਸੀਂ ਬਾਣੀ ਪੜ੍ਹ ਸਕਾਂਗੇ, ਨਾ ਅਸੀਂ ਆਪਣਾ ਜਿਹੜਾ ਰਿਚ ਸਾਡੀ ਸਾਂਝ ਹੈ ਸਾਡੇ ਵਿਰਸੇ ਦੀ, ਉਹ ਬੁੱਲੇ ਸ਼ਾਹ, ਬਾਬਾ ਫਰੀਦ ਔਰ ਵਾਰਸ ਸ਼ਾਹ ਤੋਂ ਲੈ ਕੇ ਅੱਜ ਤੱਕ ਸੁਲਤਾਨ ਬਾਹੂ, ਹੁਸੈਨ ਔਰ ਸਾਰੇ ਨੇ, ਉਹਨਾਂ ਦੇ ਨਾਲ ਵੀ ਤੋੜਨ ਦੀ ਲਾਈਨ ਹੈ। ਪਰ ਕੁੱਲ ਮਿਲਾ ਕੇ ਸਾਡੀ ਤਹਿਜ਼ੀਬ ਨੂੰ ਔਰ ਸਾਡੇ ਮੁਕੰਮਲ ਇਹ ਜਿਹੜੀ ਹੈ ਨਸਲਕੁਸ਼ੀ ਹਰ ਪੱਖ ਤੋਂ ਉਸ ਵੱਲ ਇਹ ਲਿਜਾ ਰਹੇ ਨੇ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ, 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ, 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।